भगवंत मान सरकार मुर्दाबाद किसानां मजदूरां दा एका जिंदाबाद भगवंत मान सरकार मुर्दाबाद केंद्र सरकार मुर्दाबाद। आ देखो रेल ट्रैक जिहड़ा मेन दिल्ली तो ਅੰਮ੍ਰਿਤਸਰ ਜਿਹੜੀ ਮੁੱਖ ਲਾਈਨ ਹੈਗੀ ਆ ਉਹ ਆਪਾਂ ਜਾਮ ਕੀਤੀ ਹੈਗੀ ਆ ਮੇਰਬਨਪੁਰਾ ਦੇ ਵਿੱਚ ਆ ਨਾਲ ਹੀ ਦੇਵੀਦਾਸਪੁਰਾ ਵਾ ਠੀਕ ਹੈ ਜੀ। ਔਰ ਤੁਸੀਂ ਵੇਖ ਲਓ ਮੇਰੇ ਖਿਆਲ ਅੱਜ ਮੈਨੂੰ ਲੱਗਦਾ ਕੋਈ 5-7 ਹਜ਼ਾਰ ਕਿਸਾਨ ਰੇਲ ਟਰੈਕ ਤੇ ਆ ਕੇ ਡਟਿਆ ਹੈਗਾ। ਔਰ ਅਸੀਂ ਰਸੂਲਪੁਰ ਤੋਂ ਆਪਣੇ ਪੁਲਿਸ ਵਾਲੇ ਭਰਾ ਸੀ ਹੱਥ ਜੋੜਦੇ ਪ੍ਰੇਮ ਨਾਲ ਗੱਡੀਆਂ ਉਹਨਾਂ ਦੀਆਂ ਪਛਾਣ ਕਰਦੇ ਹੋਏ ਨਾਕੇ ਤੋੜਦੇ ਹੋਏ ਇੱਥੇ ਪਹੁੰਚੇ ਹੈਗੇ ਆ। ਕੱਲ ਰਾਤ ਦਾ ਪੂਰੇ ਪੰਜਾਬ ਦੇ ਅੰਦਰ ਪੰਜਾਬ ਸਰਕਾਰ ਨੇ ਜ਼ੁਲਮ ਢਾਇਆ ਹੈਗਾ ਵਾ। ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਬਿਜਲੀ ਸੋਧ ਬਿੱਲ 2025 ਦੇ ਵਿਰੋਧ ਵਿੱਚ ਬਿਜਲੀ ਦਫ਼ਤਰਾਂ ਦੇ ਸਾਹਮਣੇ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਰੋਸ ਪ੍ਰਦਰਸ਼ਨ ਅਤੇ ਧਰਨਾ ਦਿੱਤਾ ਗਿਆ। ਸਿੰਧ ਕਿਸਾਨ ਮੋਰਚੇ ਦੇ ਸੱਦੇ ਉੱਤੇ ਮਿੱਥੇ ਪ੍ਰੋਗਰਾਮ ਦੇ ਤਹਿਤ ਇਹ ਪ੍ਰਦਰਸ਼ਨ ਹੋਇਆ। ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਕਾਮਰੇਡ ਸੂਰਜ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਕੁਲਦੀਪ ਭੋਲਾ ਅਤੇ ਕਿਸਾਨ ਯੂਨੀਅਨ ਦੇ ਤਹਿਸੀਲ ਪ੍ਰਧਾਨ ਸੁਰਜੀਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਬਿਜਲੀ ਦਫ਼ਤਰਾਂ ਦੇ ਅੱਗੇ ਇਕੱਠੇ ਹੋਏ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਇਸ ਲੋਕ ਮਾਰੂ ਫੈਸਲੇ ਦੀ ਤਿੱਖੀ ਨੁਕਤਾਚੀਨੀ ਕੀਤੀ। ਕਿਸਾਨ ਆਗੂ ਸੁਰਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਬਿਜਲੀ ਸੋਧ ਬਿੱਲ ਪੇਸ਼ ਕਰਨ ਦਾ ਫੈਸਲਾ ਪੰਜਾਬ ਵਾਸੀਆਂ ਦੇ ਹਿੱਤਾਂ ਦੇ ਵਿਰੁੱਧ ਹੈ। ਉਹਨਾਂ ਕਿਹਾ ਕਿ ਇਸ ਬਿੱਲ ਤੋਂ ਮੁਕੰਮਲ ਤੌਰ ਉੱਤੇ ਬਿਜਲੀ ਦੇ ਨਿੱਜੀਕਰਨ ਦਾ ਰਾਹ ਪੱਧਰਾ ਹੋ ਜਾਣਾ ਹੈ। ਕਾਮਰੇਡ ਸੂਰਜ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੇ ਕਾਰਪੋਰੇਟ ਘਰਾਣਿਆਂ ਨਾਲ ਮਿਲ ਕੇ ਸੂਬਿਆਂ ਦੇ ਹੱਕਾਂ ਉੱਤੇ ਡਾਕੇ ਮਾਰਨ ਵੱਲ ਵਧ ਰਹੀ ਹੈ। ਕਿਰਤੀ ਆਗੂ ਕੁਲਦੀਪ ਭੋਲਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਿਸਾਨਾਂ, ਮਜ਼ਦੂਰਾਂ ਅਤੇ ਕਿਰਤੀਆਂ ਦੇ ਹੱਕ ਹੁਣ ਦੇਸ਼ ਵਿੱਚ ਮਹਿਫੂਜ਼ ਨਹੀਂ ਰਹੇ ਹਨ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਅੰਦਰ ਨਿੱਜੀਕਰਨ ਦਾ ਭੂਤ ਸਵਾਰ ਹੋਇਆ ਦਿਖਾਈ ਦੇ ਰਿਹਾ, ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦੇਸ਼ ਦੇ ਲੋਕ ਇੱਕ ਵਾਰ ਫਿਰ ਤੋਂ ਗੁਲਾਮੀ ਵੱਲ ਵਧ ਰਹੇ ਹਨ। ਇਸ ਮੌਕੇ ਤੇ ਕਿਸਾਨਾਂ ਨੇ ਬਿਜਲੀ ਸੋਧ ਬਿੱਲ ਦੇ ਖਰੜੇ ਦੀਆਂ ਕਾਪੀਆਂ ਵੀ ਸਾੜੀਆਂ। ਕਿਸਾਨ ਆਗੂਆਂ ਨੇ ਬਿਜਲੀ ਅਧਿਕਾਰੀਆਂ ਨੂੰ ਰੋਸ ਪੱਤਰ ਵੀ ਸੌਂਪਿਆ। ਰੇਲ ਟਰੈਕ ਜਿਹੜਾ ਮੇਨ ਦਿੱਲੀ ਤੋਂ ਅੰਮ੍ਰਿਤਸਰ ਜਿਹੜੀ ਮੁੱਖ ਲਾਈਨ ਹੈਗੀ ਆ ਉਹ ਆਪਾਂ ਜਾਮ ਕੀਤੀ ਹੈਗੀ ਆ ਮੇਰਬਨਪੁਰਾ ਦੇ ਵਿੱਚ ਆ ਨਾਲ ਹੀ ਦੇਵੀਦਾਸਪੁਰਾ ਵਾ ਠੀਕ ਹੈ ਜੀ। ਔਰ ਤੁਸੀਂ ਵੇਖ ਲਓ ਮੇਰੇ ਖਿਆਲ ਅੱਜ ਮੈਨੂੰ ਲੱਗਦਾ ਕੋਈ 5-7 ਹਜ਼ਾਰ ਕਿਸਾਨ ਰੇਲ ਟਰੈਕ ਤੇ ਆ ਕੇ ਡਟਿਆ ਹੈਗਾ। ਔਰ ਅਸੀਂ ਰਸੂਲਪੁਰ ਤੋਂ ਆਪਣੇ ਪੁਲਿਸ ਵਾਲੇ ਭਰਾ ਸੀ ਹੱਥ ਜੋੜਦੇ ਪ੍ਰੇਮ ਨਾਲ ਗੱਡੀਆਂ ਉਹਨਾਂ ਦੀਆਂ ਪਛਾਣ ਕਰਦੇ ਹੋਏ ਨਾਕੇ ਤੋੜਦੇ ਹੋਏ ਇੱਥੇ ਪਹੁੰਚੇ ਹੈਗੇ ਆ। ਕੱਲ ਰਾਤ ਦਾ ਪੂਰੇ ਪੰਜਾਬ ਦੇ ਅੰਦਰ ਪੰਜਾਬ ਸਰਕਾਰ ਨੇ ਜ਼ੁਲਮ ਢਾਇਆ ਹੈਗਾ ਵਾ। ਔਰ ਅਸੀਂ ਚਾਹੁੰਦੇ ਆ ਭਗਵੰਤ ਮਾਨ ਸਰਕਾਰ ਨੂੰ ਕਹਿਣਾ ਕਿ ਬਿਜਲੀ ਸੋਧ ਬਿੱਲ 2025 ਦਾ ਖਰੜਾ ਇਹ ਕੇਂਦਰ ਦੇ ਖਿਲਾਫ ਲੜਾਈ ਸੀ। ਤੁਸੀਂ ਵਿਧਾਨ ਸਭਾ 'ਚ ਮਤਾ ਪਾਸ ਕਰ ਦਿੰਦੇ ਹੋ, ਤੁਸੀਂ ਪ੍ਰੀਪੇਡ ਮੀਟਰ ਨਾ ਲਿਆਉਂਦੇ ਹੋ। ਆ ਜਿਹੜੀਆਂ ਪੰਜਾਬ ਦੀਆਂ ਜਨਤਕ ਜਾਇਦਾਦਾਂ ਵੇਚ ਰਹੇ ਸਾਡੇ ਨਾਲ ਗੱਲ ਕਰ ਲੈਂਦੇ ਹੋ, ਸ਼ਾਇਦ ਇਹਦੀ ਲੋੜ ਨਾ ਪੈਂਦੀ ਹੈਗੀ। ਨਾਲੇ ਅਸੀਂ ਮੀਡੀਆ ਨੂੰ ਅਪੀਲ ਵੀ ਕਰਦੇ ਹਾਂ ਲੋਕਾਂ ਨੂੰ ਵੀ 2 ਘੰਟਿਆਂ ਵਿੱਚ ਰੇਲ ਜਾਮ ਨਹੀਂ ਹੁੰਦੀ ਹੈਗੀ। ਇੱਥੇ 80% ਟਰੈਕਾਂ ਤੇ ਰੇਲਾਂ ਹੀ ਨਹੀਂ ਆਉਂਦੀਆਂ ਹੈਗੀਆਂ। 2-4 ਰੇਲਾਂ ਜਾਮ ਹੋ ਜਾਣ। ਅੱਜ ਤਾਂ 8-8 ਘੰਟੇ ਸਰਦੀਆਂ ਦੇ ਵਿੱਚ ਰੇਲਾਂ ਲੇਟ ਆ ਰਹੀਆਂ ਹੈਗੀਆਂ। ਅਸੀਂ ਸਾਡੇ ਪਬਲਿਕ ਇੰਟਰਸਟ ਆ, ਸਾਡਾ ਨਿੱਜੀ ਇੰਟਰਸਟ ਨਹੀਂ ਹੈਗਾ। ਜਦੋਂ ਤੁਸੀਂ ਕਹਿੰਦੇ ਵੀ ਖੱਜਲ ਖਰਾਬ ਕਰਦੇ ਲੋਕਾਂ ਨੂੰ, ਜਿਹੜੇ ਲੋਕ ਰੇਲਾਂ ਚਾਹ ਰਹੇ ਉਹਨਾਂ ਦੇ ਇੰਟਰਸਟ ਆ। ਜੇ ਬਿਜਲੀ ਬੋਰਡ ਵਿਕ ਗਿਆ ਸਾਡੇ ਕੋਲ ਐਫੀਡੇਵਿਟ ਲੈ ਲਓ, ਕਿਸੇ ਦੇ ਘਰ 'ਚ ਬਿਜਲੀ ਨਹੀਂ ਜਗਣੀ ਹੈਗੀ। ਇਸ ਕਰਕੇ ਪੰਜਾਬੀਆਂ ਨੂੰ ਬੇਨਤੀ ਵੀ ਸਾਡਾ ਸਹਿਯੋਗ ਕਰੋ, ਸਾਥ ਦਿਓ। ਔਰ ਅਸੀਂ ਚਾਹੁੰਦੇ ਹਾਂ ਵੀ ਬਿਜਲੀ ਬੋਰਡ ਦਾ ਖਲੜਾ ਰੱਦ ਹੋਵੇ ਤੇ ਤੁਰੰਤ ਸਾਰੇ ਕਿਸਾਨਾਂ ਨੂੰ ਰਿਹਾ ਕੀਤਾ ਜਾਵੇ। ਸੰਦੇਸ਼ਾ ਤੁਹਾਡੇ ਕਿਸਾਨਾਂ ਨੂੰ ਡਿਟੇਲ ਵੀ ਕੀਤਾ ਗਿਆ। ਹਾਂ, ਅਸੀਂ ਰਿਹਾਈ ਕਰਾ ਕੇ ਇੱਥੋਂ ਹਿੱਲਾਂਗੇ। ਉਹਦਾ 3 ਵਜੇ ਤੱਕ ਸਰਕਾਰ ਨੂੰ ਹੀ ਸੱਦਿਆ ਵੀ ਗੱਲ ਕਰੋ, ਗੱਲ ਕਰਕੇ ਸਾਡੇ ਮਸਲਿਆਂ ਦਾ ਹੱਲ ਕਰੋ। ਵਿਰੋਧੀ ਧਿਰਾਂ ਨੂੰ ਜਿਹੜੀ ਆਵਾਜ਼ ਉਠਾਉਣੀ ਚਾਹੀਦੀ ਉਹ ਕਿਸਾਨ ਨਹੀਂ ਦੁਖੀ ਮੈਂ ਇਸ ਗੱਲ ਤੋਂ ਦੁਖੀ। ਸੁਖਬੀਰ ਬਾਦਲ ਸਾਹਿਬ ਨੇ ਕਿਹਦਾ ਦਾ ਕੋਈ ਟਵੀਟ ਆਇਆ, ਕੋਈ ਐਕਸ ਤੇ ਆਇਆ, ਕੋਈ ਐਮਪੀ ਬੋਲਿਆ ਵੀ ਤੁਸੀਂ ਪੰਜਾਬ ਦੇ ਅੰਦਰ ਕਿਸਾਨਾਂ ਤੇ ਜ਼ੁਲਮ ਕਰ ਰਹੇ ਹੋ? ਨਾ ਕਾਂਗਰਸ ਬੋਲ ਰਹੀ ਕਿ ਵਿਰੋਧੀ ਧਿਰਾਂ ਨੂੰ ਵੀ ਬੋਲਣਾ ਚਾਹੀਦਾ, ਮੀਡੀਆ ਨੂੰ ਗੱਲ ਰੱਖਣੀ ਚਾਹੀਦੀ ਆ ਵੀ ਵਿਰੋਧੀ ਧਿਰ ਦਾ ਪਾਰਟ ਕਿਸਾਨ ਮਜ਼ਦੂਰ ਕਰਨਗੇ ਤਾਂ ਉਹਨਾਂ ਨੂੰ ਟੀਵੀ ਚੈਨਲਾਂ ਤੇ ਖਲਨਾਇਕ ਬਣਾ ਕੇ ਵਿਖਾਇਆ। ਜੋ ਪੰਜਾਬੀਆਂ ਨੂੰ ਬੇਨਤੀ ਕਰਦਾ, ਪੰਜਾਬੀਓ ਤੁਸੀਂ ਉੱਠੋ, ਤੁਸੀਂ ਉੱਠੋਗੇ ਅਸੀਂ ਸਾਰਾ ਕੁਝ ਸੁਧਾਰ ਲਾਂਗੇ। ਅੱਜ ਸਾਡਾ ਅੰਮ੍ਰਿਤਸਰ ਜ਼ਿਲ੍ਹੇ ਦਾ ਜਿਹੜਾ ਰੋਸ ਪ੍ਰਦਰਸ਼ਨ ਸੀਗਾ, ਇਹ ਅਸੀਂ ਜਿਹੜਾ ਜੰਡਾਲੇ ਗੁਰੂ ਦੇ ਨਜ਼ਦੀਕ ਮਿਹਰਬਾਨਪੁਰਾ ਉਸ ਫਾਟਕ ਦੇ ਉੱਤੇ ਧਰਨਾ ਲੱਗਾ ਤੇ 2 ਘੰਟੇ ਦਾ ਸਾਡਾ ਸੰਕੇਤਕ ਐਲਾਨ ਸੀਗਾ। ਪੰਜਾਬ ਦੀ ਸਰਕਾਰ ਨੇ ਫੋਰਸਾਂ ਢਾ ਕੇ ਸਾਨੂੰ ਜਿਹੜਾ ਰੋਕਣ ਦਾ ਯਤਨ ਕੀਤਾ। ਅਨੇਕਾਂ ਜਿਹੜੀਆਂ ਰੋਕਾਂ ਤੋੜਦੇ ਹੋਏ ਕਿਸਾਨ ਜਿਹੜੇ ਆ ਰੇਲਵੇ ਟਰੈਕ ਤੇ ਚੜੇ ਆ। ਤੇ ਅਸੀਂ ਚਾਹੁੰਦੇ ਆ ਕਿ ਭਗਵੰਤ ਮਾਨ ਸਰਕਾਰ ਜਿਹੜਾ ਕੇਂਦਰ ਨੇ ਖਰੜਾ ਭੇਜਿਆ ਉਹਦਾ ਜਿਹੜਾ ਵਿਧਾਨ ਸਭਾ ਦੇ ਵਿੱਚ ਮਤਾ ਪਾ ਕੇ ਰੱਦ ਕਰੇ। ਅਗਰ ਕੇਂਦਰ ਸਰਕਾਰ ਦੇ ਇਸ ਖਰੜੇ ਨੂੰ ਵਿਧਾਨ ਸਭਾ ਦੇ ਵਿੱਚ ਰੱਦ ਨਹੀਂ ਕਰਦੀ ਭਗਵੰਤ ਮਾਨ ਸਰਕਾਰ ਤੇ 16 ਤਰੀਕ ਨੂੰ ਅਸੀਂ ਫਿਰ ਡੀਸੀ ਦਫ਼ਤਰਾਂ ਤੇ ਪੱਕਾ ਮੋਰਚਾ ਸ਼ੁਰੂ ਕਰਾਂਗੇ। ਅਗਰ ਭਗਵੰਤ ਮਾਨ ਸਰਕਾਰ ਦੀ ਚੁੱਪੀ ਨਹੀਂ ਟੁੱਟੀ ਇਸ ਮਸਲੇ ਤੇ ਕਿ 19 ਤਰੀਕ ਤੋਂ ਫਿਰ ਜਿਹੜਾ ਰੇਲਾਂ ਦਾ ਚੱਕਾ ਉਹ ਜਾਮ ਕੀਤਾ ਜਾਊਗਾ। ਰਣਜੀਤ ਸਿੰਘ ਜੀ, ਜਿਹੜੀ ਵਿਰੋਧੀ ਧਿਰਾਂ ਨੂੰ ਆਵਾਜ਼ ਉਠਾਉਣੀ ਪੈਂਦੀ ਉਹ ਕਿਸਾਨ ਆਵਾਜ਼ ਉਠਾ ਕੇ ਕਹਿਣਾ ਚਾਹੁੰਦੇ? ਦੇਖੋ ਜੀ, ਵਿਰੋਧੀ ਧਿਰਾਂ ਹੈ ਹੀ ਨਹੀਂ। ਸਾਰੇ ਜਿਹੜੇ ਆ ਉਹ ਰਲ ਕੇ ਚੱਲ ਰਹੇ ਆ। ਸਾਰੇ ਕੇਂਦਰ ਦੀਆਂ ਚਾਲਾਂ ਪੰਜਾਬ ਦੇ ਵਿੱਚ ਜਦੋਂ ਵੀ ਕਿਸੇ ਪਾਰਟੀ ਦੀ ਸਰਕਾਰ ਬਣੀ ਪੰਜਾਬ ਦੇ ਵਿੱਚ ਉਹਨਾਂ ਨੇ ਕੇਂਦਰ ਦਾ ਏਜੰਡਾ ਪੰਜਾਬ ਦੇ ਵਿੱਚ ਲਾਗੂ ਕੀਤਾ
ਤੇ ਇਸੇ ਤਰੀਕੇ ਨਾਲ ਬਾਦਲ ਕਰਦਾ ਰਿਹਾ, ਇਸੇ ਤਰੀਕੇ ਨਾਲ ਕੈਪਟਨ ਕਰਦਾ, ਇਸੇ ਤਰੀਕੇ ਨਾਲ ਹੁਣ ਭਗਵੰਤ ਮਾਨ ਕਰ ਰਿਹਾ। ਤੇ ਅੱਜ ਦੇਸ਼ ਦੇ ਲੋਕ ਸਮਝਦੇ ਆ ਕਿ ਵਿਰੋਧੀ ਧਿਰਾਂ ਜਿਹੜਾ ਵਿਪਕਸ਼ ਆ ਉਹ ਖਤਮ ਹੋ ਚੁੱਕਾ। ਉਹਨਾਂ ਦੀ ਵੀ ਨੀਤੀ ਆ ਕਿ ਕਦੀ ਸਾਡੀ ਸਰਕਾਰ ਆਊਗੀ ਤੇ ਸਾਨੂੰ ਵੀ ਪੰਜਾਬ ਦੀਆਂ ਜ਼ਮੀਨਾਂ ਵੇਚਣ ਦਾ ਮੌਕਾ ਮਿਲੂਗਾ, ਸਾਨੂੰ ਵੀ ਪੰਜਾਬ ਦੇ ਜਿਹੜੇ ਅਦਾਰੇ ਆ ਉਹ ਪ੍ਰਾਈਵੇਟ ਕੰਪਨੀਆਂ ਨੂੰ ਦੇਣ ਦਾ ਮੌਕਾ ਮਿਲੂਗਾ, ਉਹਨਾਂ ਨੂੰ ਨਿੱਜੀ ਲਾਹਾ ਮਿਲੂਗਾ। ਇਸ ਕਰਕੇ ਜਿਹੜੇ ਕਿਸਾਨ ਆ ਦੇਸ਼ ਦੇ ਮਾਲਕ ਆ, ਮਜ਼ਦੂਰ ਦੇਸ਼ ਦੇ ਮਾਲਕ ਆ, ਉਹ ਜਿਹੜਾ ਇਹਨਾਂ ਨੀਤੀਆਂ ਦਾ ਲਗਾਤਾਰ ਵਿਰੋਧ ਕਰਦੇ ਰਹੇ ਆ ਤੇ ਕਰਦੇ ਰਹਾਂਗੇ। ਉਦੋਂ ਤੱਕ ਵਿਰੋਧ ਕਰਾਂਗੇ ਜਿੰਨਾ ਚਿਰ ਤੱਕ ਇਸ ਸਰੀਰ ਦੇ ਵਿੱਚ ਸਾਹ ਆ ਜਾਂ ਸਰਕਾਰ ਇਹਨਾਂ ਮਸਲਿਆਂ ਤੋਂ ਵਾਪਸ ਨਹੀਂ ਮੁੜ ਜਾਂਦੀ, ਉਹਨਾਂ ਚਿਰ ਤੱਕ ਇਹਨਾਂ ਚੀਜ਼ਾਂ ਦਾ ਵਿਰੋਧ ਕਰਦੇ ਰਹਾਂਗੇ।